कि 2019 ਜਦੋਂ ਮੋਦੀ ਅਨਪੋਪੂਲਰ ਸੀ ਪੁਲਵਾਮਾ ਦਾ ਅਟੈਕ ਕਰਵਾਇਆ ਉਹਦੇ ਸਿਰ ਤੇ ਵੋਟਾਂ ਲਈਆਂ 2024 ਤੱਕ ਪਹੁੰਚਦੇ ਸੀਟਾਂ 240 ਤੇ ਆ ਗਈਆਂ 400 ਪਾਰ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਸੀ ਪਹਿਲਗਾਮ ਦਾ ਡਰਾਮਾ ਕੀਤਾ ਫਿਰ ਇਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਪਹਿਲਾਂ ਵੀ 2019 ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਕੀਤਾ ਉਹ ਪੁੱਠਾ ਪੈ ਗਿਆ ਜਿਹੜਾ ਇੱਕ ਪਾਸੇ ਮੁਸਲਮਾਨਾਂ ਦੀ ਪਰਸੀਕਿਊਸ਼ਨ ਦੇ ਲਈ ਇਹ ਰੈੱਡ ਫੋਰਟ ਬਲਾਸਟ ਔਰ ਇਸ ਨੂੰ ਪੈਨ ਇੰਡੀਆ ਇਸਲਾਮਿਕ ਦਹਿਸ਼ਤਗਰਦੀ ਨਾਲ ਜੋੜਨ ਦੀ ਲਾਈਨ ਹੈ ਪਰ ਆਪਣੀ ਕਰਾਊਡ ਨੂੰ ਇਹ ਦੱਸਣ ਲਈ ਕਿ ਜੇ ਸਾਡੇ ਹੋਇਆ ਧਮਾਕਾ ਤੇ ਆ ਲੋ ਅਸੀਂ ਹੁਣ ਅਫਗਾਨ ਤਾਲਿਬਾਨ ਜਿਹੜੇ ਨੇ ਉਹ ਸਾਡੇ ਹਾਇਰਡ ਲੋਕ ਨੇ ਅਸੀਂ ਬਰਾਬਰ ਦਾ ਨੁਕਸਾਨ ਕਰਤਾ पाकिस्तानी तालिबान claim deadly car bomb attack in इस्लामाबाद और उन्होंने कहा कि जी असी ये इस्लाम जिहड़ा कोर्ट कंपलैक्स के बाहर इसलिए किया है क्योंकि पाकिस्तान दे विच अन इस्लामिक लॉ ने जज लॉयर ऑफिशियल उन्होंने असी टारगेट किया ਇਹ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿਉਂਕਿ ਦਿੱਲੀ ਬਲਾਸਟ ਜਾਂ ਦੂਜੇ ਤੀਜੇ ਦਾ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਉਹ ਤਾਂ ਉਹਨਾਂ ਦਾ ਆਪਣਾ ਏਜੰਡਾ ਵੀ ਹੋ ਸਕਦਾ ਹੈ ਲੇਕਿਨ ਇਸ ਪਾਸੇ ਖੁੱਲ ਕੇ ਤਹਿਰੀਕੇ ਤਾਲਿਬਾਨ ਨੇ ਜਿਹਦੀ ਪੈਟਰਨੇਜ ਜਿਹੜੀ ਹੈ ਅਫਗਾਨ ਰਜੀਮ ਔਰ ਜਿਹੜੀ ਪ੍ਰੌਕਸੀ ਇੰਡੀਆ ਦੀ ਨੇ ਸੋ ਮੈਨੂੰ ਲੱਗਦਾ ਕਿ ਵੀ ਇਹ ਜਿਹੜੀ ਗੰਦੀ ਖੇਡ ਇੰਡੀਅਨ ਏਜੰਸੀਆਂ ਨੇ ਜੋ ਦੁਨੀਆ ਭਰ 'ਚ ਇਸ ਵੇਲੇ ਆਈਸੋਲੇਟ ਇੰਡੀਆ ਹੋਇਆ ਹੈ ਉਸ ਚੋਂ ਨਿਕਲਣ ਲਈ ਕੀਤੀ ਆ व्यूअर्स वेलकम बैक ऑन प्रोग्राम सो व्यूअर्स दूसरे सेगमेंट च आप गलबात करन जा रहे हैं पाकिस्तान के हवाले नाल कि जिस तरह के अजे लाल किले बम धमाके की खबर चल ही रही सी कि पाकिस्तान की राजधानी इस्लामाबाद विच अदालती कॉम्पलैक्स के बाहर आत्मघाती बम धमाका जिहड़ा होया जिस विच 12 लोग मारे गए और 27 जिहड़े ने वो जख्मी होए ने सो इस बम धमाके की जिहड़ी जिम्मेवारी है और इंडियन प्रॉक्सी अफगानिस्तान विच शरण लैके बैठे तहरीके तालिबान ने लई है सो ये बड़ी खतरनाक खेड जिहड़ी है दोहां मुल्कां विच शुरू हो गई है जिसका खमियाजा जिहड़ा आम जनता नूं भुगतना पै रहा सो इस बारे आपां गलबात करन जा रहे हैं सो असीं चाहांगे कि तुसीं इसी तरह बने रहना देखण सुन लई एंड लिखण लई तुहाडा सब दा बहुत बहुत शुक्रिया जी डॉक्टर साहब की कहना चाहोगे देखो ये हमेशा ही कोई नवीं खेड नहीं है जदों ਭਾਰਤ ਨੇ ਸਿੱਧੇ ਤੌਰ ਦੇ ਉੱਤੇ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਮੁਕਤੀ ਵਾਹਿਨੀ ਨਾਂ ਦੀ ਜਥੇਬੰਦੀ ਜਿਹੜੀ ਬੰਗਾਲੀ ਨੌਜਵਾਨਾਂ ਦੇ ਨਾਲ ਜੁੜੀ ਗਈ ਅਸਲ 'ਚ ਭਾਰਤੀ ਫੌਜੀ ਟ੍ਰੇਨਿੰਗ ਵਾਲੇ ਹੀ ਲੋਕ ਸੀ ਬਹੁਤ ਸਾਰੇ ਤਾਂ ਉਹਨਾਂ ਦੇ ਆਪਣੇ ਫੌਜੀ ਜਿਹੜੇ ਨੇ ਉਹ ਧੋਤੀਆਂ ਲੁੰਗੀਆਂ ਬੰਨ੍ਹ ਕੇ ਬੰਗਾਲੀ ਬਣ ਕੇ ਉੱਥੇ ਲੜ ਰਹੇ ਸੀ ਔਰ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ ਔਰ ਅੱਗੋਂ ਇਹਨਾਂ ਦੀਆਂ ਕੀ ਨੀਤੀਆਂ ਸੀ ਉਹ ਅਸੀਂ ਦੇਖਦੇ ਹਾਂ ਕਿ 1971 ਤੋਂ ਬਾਅਦ ਦਸੰਬਰ ਦੇ ਵਿੱਚ 2 ਵੀਕ ਵਾਰ ਹੁੰਦੀ ਹੈ 14 ਰੋਜ਼ਾ ਔਰ ਫਿਰ ਸ਼ਿਮਲਾ ਐਗਰੀਮੈਂਟ ਹੁੰਦਾ ਹੈ 72 ਦੇ ਵਿੱਚ ਜਿਸ ਦੇ ਵਿੱਚ ਇੱਕ ਫੈਸਲਾ ਸੀ ਕਿ ਜਿਹੜਾ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਹੈ ਉਹ ਗੱਲਬਾਤ ਰਾਹੀਂ ਸੁਲਝਾਇਆ ਜਾਏਗਾ ਲੇਕਿਨ ਇੰਦਰਾ ਗਾਂਧੀ ਨੇ ਉਹੀ ਰਸਤਾ ਅਖਤਿਆਰ ਕੀਤਾ ਕਿ 2 ਸਾਲ ਬਾਅਦ ਇੰਡੀਆ ਨੇ 1974 ਦੇ ਵਿੱਚ ਜਿਹੜਾ ਉਹ ਐਟਮ ਧਮਾਕੇ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਐਲਾਨ ਦਿੱਤਾ ਜ਼ਾਹਰ ਹੈ ਕਿ ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਉਸ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਤਾਂ ਆਲਰੇਡੀ ਸਾਡੀ ਡਿਸਮੈਂਬਰਮੈਂਟ ਕੀਤੀ ਹੋਈ ਹੈ ਮੁਲਕ ਦੀ ਔਰ ਹੁਣ ਜੇ ਅਸੀਂ ਵੀ ਐਟੋਮਿਕ ਪਾਵਰ ਨਾ ਬਣੇ ਤੇ ਇਹ ਤਾਂ ਸਾਡੀ ਹੋਂਦ ਜਿਹੜੀ ਹੈ ਇਹ ਅਖੰਡ ਭਾਰਤ ਦਾ ਜਿਹੜਾ ਬੇਸ਼ੱਕ ਇਹ ਹਿੰਦੂ ਤੋਂ ਵੀ ਕਹਿ ਰਹੇ ਨੇ ਪਰ ਜਦੋਂ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ इंदिरा गांधी की स्टेटमेंट सी कि 1000 साल की गुलामी का बदला ले लिया गया है बहुत बार सिर्फ हिंदू तो भी जमात नाल जोड़ के देखना ही काफ़ी नहीं है इस तरह और इस दी पाकिस्तान नूं तोड़न दे वेले ही अटल बिहारी वाजपेयी ने उस इंदिरा गांधी नूं जिस बारे RSS और हिंदू तो भी बहुत घटिया पद्धर का प्रचार करते सी जिहड़ा असीं दोहरा भी नहीं सकते तो उस नूं वाजपेयी ने कहा सी कि ये दुर्गा माता का अवतार है री इनकारनेशन ऑफ दुर्गा क्योंकि दुर्गा का सारा कॉन्सैप्ट इस नाल जुड़िया होया कि वो राक्षस ईवल उन्हां दा खून जिहड़ी है वो बहांदी है पींदी है उहदे खून का खप्पर है सो ज़ाहिर है कि मुसलमान मलेच भी है और राक्षस भी है जिवें सिखां नूं मारन दे लई आतंकवादी अलगाववादी उग्रवादी गद्दार इसलिए मारे जाने के काबिल है और हुण जिवें वंदे मातरम
ਜਿਹੜਾ ਇਹਨਾਂ ਦਾ ਗੀਤ ਜਿਹਦਾ ਇਹ ਹੈ ਕਿ ਜੀ ਇਹਦੇ ਅਸੀਂ ਪੂਰੇ ਸੈਂਟੈਂਜ਼ੇ ਪੜ੍ਹਾਂਗੇ, ਅਖੀਰਲੇ 2 ਸੈਂਟੈਂਜ਼ੇ ਜਿਹੜੇ ਟੈਗੋਰ ਨੇ ਔਰ ਕਾਂਗਰਸ ਨੇ 1937 ਦੇ ਵਿੱਚ ਬੰਦ ਕਰ ਦਿੱਤੇ ਸੀ, ਨਹੀਂ ਸੀ, ਉਹ ਹੈ ਹੀ ਹੈ ਕਿ ਮੁਸਲਮਾਨਾਂ ਨੂੰ ਰਾਖਸ਼ ਡਿਕਲੇਅਰ ਕਰਕੇ ਉਹਨਾਂ ਦਾ ਖੂਨ ਵਹਾਉਣਾ, ਅੰਗਰੇਜ਼ਾਂ ਨੂੰ ਖੁਸ਼ ਕਰ ਰਹੇ ਸੀ ਕਿ ਵੀ ਅਸੀਂ ਮੁਸਲਮਾਨਾਂ ਦੇ ਖਿਲਾਫ। ਸੋ ਇਹ ਜਦੋਂ ਤੱਕ ਤੁਸੀਂ ਇਸ ਬੈਕਗਰਾਉਂਡ ਨੂੰ ਨਹੀਂ ਸਮਝੋਗੇ ਕਿ ਵੀ ਇੰਡੀਆ ਨੇ ਨਾ ਤਾਂ ਕਦੇ ਪਾਕਿਸਤਾਨ ਨੂੰ ਐਕਸੈਪਟ ਕੀਤਾ ਹੈ, ਨਾ ਮੁਸਲਮਾਨਾਂ ਨੂੰ ਕੀਤਾ ਹੈ। ਸੋ 1974 ਦੀ ਐਟੋਮਿਕ ਪਾਵਰ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਆਪਣੀ ਪਾਵਰ ਨੂੰ ਕੰਸੋਲੀਡੇਟ ਕਰਨ ਲਈ। ਉਹ ਸਾਰੇ ਦੇ ਚੱਲਦੇ ਆ ਸਿੱਖਾਂ ਨੇ ਰੈਜ਼ਿਸਟ ਕੀਤਾ, ਜਨਤਾ ਪਾਰਟੀ ਦੀ ਹਕੂਮਤ ਬਣ ਗਈ, ਲੇਕਿਨ ਨਾਲ ਦੀ ਨਾਲ ਜਿਉਂ ਹੀ ਉਹ ਫੇਲ ਹੋਇਆ, ਕਾਮਯਾਬ ਉਹਨੂੰ ਪ੍ਰੋਪਰਲੀ ਗਵਰਨ ਨਹੀਂ ਕਰ ਸਕੇ। ਜਦੋਂ ਇੰਦਰਾ ਗਾਂਧੀ ਵਾਪਸ ਆਈ 1980 ਤੱਕ ਪਹੁੰਚਦੇ ਆ, ਫਿਰ ਉਹਨੇ ਜਿਹੜੇ ਉਹ 3-4 ਸਾਲ ਲਾਏ ਪੂਰੀ ਪਲੈਨਿੰਗ ਕਰਕੇ ਕਿ ਸਿੱਖਾਂ ਨੂੰ ਸਬਕ ਸਿਖਾਉਣਾ, ਕਿ ਇਧਰਲੇ ਜਿਹੜਾ ਤੇ ਤੋੜ ਦਿੱਤਾ ਪਾਕਿਸਤਾਨ ਨੂੰ 2 ਹਿੱਸਿਆਂ 'ਚ, ਮੁਸਲਮਾਨਾਂ ਦਾ ਕੰਮ ਕਰ ਦਿੱਤਾ, ਹੁਣ ਅਸੀਂ ਜਿਹੜਾ ਇਹਨਾਂ ਨੂੰ ਸਿੱਖਾਂ ਨੂੰ ਜਿਹੜਾ ਇਹਨਾਂ ਦੇ ਗੋਡੇ ਲਵਾਉਣੇ ਨੇ। ਇਹ ਵੱਖਰੀ ਕਹਾਣੀ ਹੈ ਕਿ ਭਾਈ ਅਲਟੀਮੇਟਲੀ ਜਿਹੜੀ ਜਿਸ ਰਾਖਸ਼ਸਨੀ ਨੂੰ ਦੁਰਗਾ ਬਣਾਇਆ ਸੀ ਵਾਜਪਾਈ ਨੇ, ਉਸ ਨੂੰ ਰਾਖਸ਼ਸ ਡੇ ਦੇ ਮੌਕੇ ਹੀ, ਭੂਤਾਂ ਦੇ ਦਿਨ ਦੇ ਮੌਕੇ ਹੀ ਜਿਹੜਾ 31 ਅਕਤੂਬਰ 1984 ਨੂੰ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ। ਰਾਜੀਵ ਗਾਂਧੀ ਦੀ ਨੀਤੀ ਥੋੜ੍ਹੀ ਦੇਰ ਜਿਹੜੀ ਹੈ ਉਹਨੇ ਪਾਕਿਸਤਾਨ ਦੇ, ਕਿਉਂਕਿ ਸਿੱਖਾਂ ਨੂੰ ਕ੍ਰਸ਼ ਕਰਨ ਦੀ ਲਾਈਨ ਚੱਲ ਰਹੀ ਸੀ ਪਾਕਿਸਤਾਨ ਦੇ ਵੱਲ, ਉਧਰ ਬੇਨਜ਼ੀਰ ਆ ਗਈ, ਜ਼ਿਆਉਲ ਹਕ ਦਾ ਦੌਰ ਖਤਮ ਹੋਇਆ, ਦੋਸਤੀ ਦੇ ਹੱਥ ਦੇ ਥੱਲੇ। ਔਰ ਇਹ ਗੱਲ ਉਹ ਰੈਕਰਡ ਹੈ ਕਿ ਬੇਨਜ਼ੀਰ ਨੇ ਕਿਹਾ ਕਿ ਜੀ ਅਸੀਂ ਉਹਨਾਂ ਦੀ ਮਦਦ ਕੀਤੀ ਸਿੱਖ ਇਨਸਰਜੈਂਸੀ ਨੂੰ ਖਤਮ ਕਰਨ, ਲੇਕਿਨ ਉਹਨਾਂ ਨੇ ਜਿਹੜਾ ਇਹ ਇਕਰਾਰ ਕੀਤਾ ਸੀ ਕਿ ਜੀ ਅਸੀਂ ਸਿਆਚਿਨ ਗਲੇਸ਼ੀਅਰ ਤੋਂ ਫੌਜਾਂ ਹਟਾਵਾਂਗੇ, ਉਹ ਨਹੀਂ ਮੰਨਿਆ। ਔਰ ਉਸ ਸਾਰੇ ਦੇ ਨਾਲ ਹੀ ਰਾਜੀਵ ਦਾ ਵੀ ਫਿਰ ਐਂਡ ਹੋ ਜਾਂਦਾ। ਅਸੀਂ 88-89 ਤੱਕ ਪਹੁੰਚਦੇ ਹਾਂ, ਪਾਕਿਸਤਾਨ ਨੇ ਰਿਅਲਾਈਜ਼ ਕੀਤਾ ਕਿ ਬਈ ਅਸੀਂ ਫੁੱਲ ਸਕੇਲ ਜਿਹੜੀ ਹੈ ਵਾਰ ਦੇ ਤਾਂ ਜਿਹੜਾ ਉਹ 65 ਦੇ ਵਿੱਚ ਵੀ ਹੋ ਗਿਆ ਸੀ, 71 'ਚ ਵੀ। ਉਹਨਾਂ ਨੇ ਫਿਰ ਕਸ਼ਮੀਰ ਦੇ ਵਿੱਚ ਇਸੇ ਪੀਰੀਅਡ 'ਚ ਜਗਮੋਹਨ ਨੂੰ ਗਵਰਨਰ ਲਾਇਆ, ਜੰਮੂ ਕਸ਼ਮੀਰ ਦਾ ਉਹੀ ਜਗਮੋਹਨ ਹੈ ਜਿਹਨੇ ਐਮਰਜੈਂਸੀ ਦੇ ਵੇਲੇ ਜਿਹੜੇ ਦਿੱਲੀ ਦੀਆਂ ਮੁਸਲਮਾਨ ਆਬਾਦੀਆਂ ਸੀ, ਤੁਰਕਮਾਨ ਗੇਟ ਔਰ ਦੂਜੇ ਬੁਲਡੋਜ਼ ਕਰਕੇ ਉਹਨਾਂ ਨੂੰ ਡਿਸਟਰੋਏ ਕੀਤਾ ਸੀ। ਔਰ ਉਹਨੇ ਕਸ਼ਮੀਰ ਦੇ ਵਿੱਚ ਜਿਹੜਾ ਉਹੀ ਮੁਸਲਮਾਨਾਂ ਦੇ ਖਿਲਾਫ ਜ਼ੁਲਮ ਦੀ ਲਾਈਨ ਲਈ। ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਣਾ ਵੀ ਇਹਨਾਂ ਦੀ ਨੀਤੀ ਦਾ ਇਹ ਹਿੱਸਾ ਸੀ। ਔਰ ਇੱਧਰ ਕਿਉਂਕਿ 84 ਤੋਂ ਬਾਅਦ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਆਪਣੇ ਪੂਰੇ ਜੋਬਨ ਤੇ ਆ ਗਈ ਸੀ, ਜਿਸ ਨੇ ਕਸ਼ਮੀਰੀਆਂ ਨੂੰ ਵੀ ਇਨਸਪਾਇਰ ਕੀਤਾ। 1999 ਤੱਕ ਪਹੁੰਚਦੇ ਆ, ਵਿਦਨ 5 ਇਅਰਸ, ਜਦੋਂ ਕਿ 84 ਦੀ ਸਾਡੀ ਤਾਂ 1995 ਤੱਕ ਪੂਰੀ ਜ਼ੋਰਦਾਰ ਮੂਵਮੈਂਟ ਰਹੀ। 1999 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜੁਝਾਰੂ ਲਹਿਰ ਖੜੀ ਹੋ ਗਈ, ਕਸ਼ਮੀਰੀਆਂ ਨੇ ਹਥਿਆਰ ਚੁੱਕੇ ਆਪਣੇ ਹੱਕਾਂ ਦੇ ਲਈ। ਔਰ ਜ਼ਾਹਰ ਹੈ ਪਾਕਿਸਤਾਨ ਦੀ ਸਪੋਰਟ, ਭਾਵੇਂ ਉਹ ਮੋਰਲ ਜਾਂ ਡਿਪਲੋਮੈਟਿਕ ਸਪੋਰਟ ਕਹਿੰਦੇ ਨੇ, ਦੂਸਰੀ ਸਪੋਰਟ ਵੀ ਜੇ ਹੋਏ ਵੀ ਤਾਂ ਉਹ ਤਾਂ ਕਿਉਂਕਿ ਪਾਕਿਸਤਾਨ ਉਸ ਦੇ ਵਿੱਚ ਇੱਕ ਪਾਰਟੀ ਹੈ। ਸੋ ਇਹ ਉਹ ਪੀਰੀਅਡ ਸੀ ਕਿ ਜਿਹਦੇ 'ਚ ਇੰਡੀਆ ਨੂੰ ਜਿਹੜਾ ਉਹਨਾਂ ਨੇ ਵੀ, ਪਾਕਿਸਤਾਨ ਨੇ ਵੀ ਦੇਖਿਆ ਕਿ ਸਲੋਲੀ ਬਲੀਡਿੰਗ ਦਾ, ਕਿ ਵੀ ਕਸ਼ਮੀਰ 'ਚ ਉੱਧਰ ਉਹਨਾਂ ਦੇ ਕਿੰਨੀਆਂ ਡਿਵੀਜ਼ਨਾਂ ਪੰਜਾਬ 'ਚ ਫਸੀਆਂ ਹੋਈਆਂ ਸੀ ਫੌਜ ਦੀਆਂ, ਜੋ ਵੀ ਉਹ ਕਰ ਰਹੇ ਸੀ। ਔਰ 1999 ਤੋਂ ਹਥਿਆਰਬੰਦ ਸ਼ੁਰੂ ਹੋਇਆ ਸੰਘਰਸ਼। ਫਿਰ ਕਸ਼ਮੀਰ ਦੇ ਵਿੱਚ ਉਸਦੇ ਕਈ ਪੜਾਅ ਗੁਜ਼ਰੇ। ਇੱਕ ਸਟੇਜ ਦੇ ਉੱਤੇ ਛੋਟੇ ਛੋਟੇ ਬੱਚੇ ਸਕੂਲਾਂ 'ਚੋਂ ਆ ਕੇ, ਜਿਵੇਂ ਫਲਸਤੀਨੀਆਂ ਦੀ ਰੈਜ਼ਿਸਟੈਂਸ ਸੀ ਇਜ਼ਰਾਈਲੀਆਂ ਦੇ ਖਿਲਾਫ, ਉਸ ਕਿਸਮ ਦੀ ਮੂਵਮੈਂਟ ਵੀ ਖੜੀ ਹੋਈ। ਲੇਕਿਨ ਉਸ ਦਾ ਕਲਾਈਮੈਕਸ ਇਹਨਾਂ ਨੇ, ਜਦੋਂ ਜੰਮੂ ਕਸ਼ਮੀਰ ਵਾਲਿਆਂ ਦੇ ਨਾਲ ਵਾਅਦੇ ਕਰਦੇ ਰਹੇ, ਲੇਕਿਨ ਪਾਕਿਸਤਾਨ ਨੇ ਇੱਕ ਸਕਸੈਸ 1999 ਦੇ ਵਿੱਚ ਕਾਰਗਿਲ ਰਾਹੀਂ ਇਹ ਦੱਸਿਆ ਕਿ ਵੀ ਅਸੀਂ ਤੁਹਾਡੀ ਇੰਟੈਲੀਜੈਂਸ ਨੂੰ ਵੀ ਜਿਹੜਾ ਉਹ ਚੁਕਾਨੀ ਦੇ ਸਕਦੇ ਹਾਂ। ਔਰ ਅਲਟੀਮੇਟਲੀ ਵਾਜਪਾਈ ਨੇ ਕਲਿੰਟਨ ਦੇ ਅੱਗੇ ਜਿਹੜਾ ਚੀਖੋ ਪੁਖਾਰ ਕੀਤਾ, ਔਰ ਉੱਥੋਂ ਜਿਹੜਾ ਉਹਨਾਂ ਨੇ ਕਾਰਗਿਲ 'ਚ ਸੈਂਕੜਿਆਂ ਕੈਜੂਅਲਟੀਜ਼ ਇੰਡੀਅਨ ਆਰਮੀ ਨੇ ਲੈ ਕੇ ਪਿੱਛੇ ਹਟੇ। ਪਰ ਕਿਉਂਕਿ ਉਦੋਂ ਤੱਕ ਪਾਕਿਸਤਾਨ ਵੀ ਨਿਊਕਲੀਅਰ ਬਣ ਚੁੱਕਾ ਸੀ 1998 ਦੇ ਵਿੱਚ। ਸੋ ਫਿਰ ਪਾਕਿਸਤਾਨ ਨੂੰ ਇਹ ਫੀਅਰ ਨਹੀਂ ਸੀ ਕਿ ਵੀ ਇਹ ਜੇ ਅਸੀਂ ਇਨਸਰਜੈਂਸੀ ਕੀਤੀ ਕਸ਼ਮੀਰ 'ਚ ਜਾਂ ਕਸ਼ਮੀਰ 'ਚ ਮਿਲੀਟੈਂਸੀ ਜਾਰੀ ਰੱਖੀ ਤੇ ਇਹ ਜਿਹੜਾ ਹਮਲਾ ਕਰਕੇ ਸਾਨੂੰ ਕਰਦੇ, ਕਿਉਂਕਿ ਜਦੋਂ ਪਾਕਿਸਤਾਨ ਨਿਊਕਲੀਅਰ ਹੋ ਗਿਆ ਤੇ ਉਹਦੇ ਨਿਊਕਲੀਅਰ ਡੈਟਰੈਂਟ ਆ ਗਿਆ ਉਹਨਾਂ ਕੋਲ, ਫੁੱਲ ਸਕੇਲ ਜਿਹੜਾ ਇੰਡੀਆ ਦਾ ਐਟ ਵਾਰ ਜਾਣਾ ਪਾਕਿਸਤਾਨ ਦੇ
ਜਾਂ ਵੈਸਟਰਨ ਸੈਕਟਰ ਤੋਂ ਜਾਂ ਹਮਲਾ ਕਰਨਾ ਉਹ ਨੈਕਸਟ ਟੂ ਇੰਪੋਸੀਬਲ ਹੋ ਗਿਆ। ਔਰ ਇਸ ਪੀਰੀਅਡ ਦੇ ਵਿੱਚ ਫਿਰ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਵਿੱਚ ਆਪਣੀਆਂ ਐਗਰੈਸਿਵ ਲਾਈਨ ਵੀ ਜਾਰੀ ਰੱਖੀ। ਜੰਮੂ ਕਸ਼ਮੀਰ ਦੇ ਲੋਕਾਂ ਦੇ ਵਿੱਚ ਵੀ ਇੱਕ ਅਵੇਅਰਨੈਸ ਲੈਵਲ ਦੂਸਰਾ ਤੀਸਰਾ ਆਂਦਾ ਚਲਾ ਗਿਆ। ਔਰ ਉਸ ਸਲੋ ਲੈਵਲ ਦੇ ਉੱਤੇ ਜਿਹੜੀ ਦੋਨੋਂ ਪਾਸਿਓਂ ਫਿਰ ਧਮਾਕਿਆਂ ਦੀ ਲਾਈਨ, ਫਿਰ ਇਸ ਪੀਰੀਅਡ ਦੇ ਵਿੱਚ ਮੁੰਬਈ ਬੰਬ ਧਮਾਕੇ, ਪਾਰਲੀਮੈਂਟ ਦੇ ਉੱਤੇ ਅਟੈਕ ਦੀ ਲਾਈਨ ਜਿਹੜੀ ਵਾਜਪਾਈ ਦੇ ਵੇਲੇ 2002-03 ਦੇ ਵਿੱਚ ਫੌਜ ਲੈ ਆਂਦੀ ਇਹਨਾਂ ਨੇ ਬਾਰਡਰ ਦੇ ਉੱਤੇ ਆਈ ਬਾਲ ਟੂ ਆਈ ਬਾਲ। ਪਰ ਕਿਉਂਕਿ ਆਲਰੇਡੀ ਪਾਕਿਸਤਾਨ ਨਿਊਕਲੀਅਰ ਸੀ, ਆਪਣੇ ਕਿੰਨੇ ਫੌਜੀ ਮਰਵਾ ਕੇ, ਕੋਈ ਐਕਸੀਡੈਂਟ 'ਚ ਮਰਿਆ, ਕੋਈ ਮਾਈਨ ਵਿਛਾਉਂਦਾ ਮਰਿਆ, ਕੋਈ ਵਾਪਸ ਮੁੜ ਆਇਆ, ਉਹਦੀ ਕੋਈ ਕਾਮਯਾਬੀ ਨਹੀਂ। ਲੇਕਿਨ ਇਹ ਜਿਹੜਾ ਇੱਕ ਨਵਾਂ ਢੰਗ ਤਰੀਕਾ ਦੋਨਾਂ ਮੁਲਕਾਂ ਦੇ ਵਿੱਚ ਸ਼ੁਰੂ ਹੋਇਆ, ਇਹਨਾਂ ਵੱਲੋਂ ਉਹਨਾਂ ਦੇ ਬਲਾਸਟ ਕਰਨੇ, ਕਿਤੇ ਬੱਸ 'ਚ ਬੰਬ ਰੱਖਤਾ, ਕਿਤੇ ਉੱਥੇ ਰੱਖਤਾ, ਕੋਈ ਇੱਥੇ ਰੱਖਤਾ, ਅਸੀਂ ਦੇਖਦੇ ਹਾਂ। ਔਰ ਉਹਨਾਂ ਵੱਲੋਂ ਜ਼ਾਹਰ ਹੈ ISI ਵੱਲੋਂ ਪਾਕਿਸਤਾਨ ਦੇ ਵਿਦਨ ਇੰਡੀਆ ਵੀ ਹੋਣਾ। ਔਰ ਉਸ ਦੀ ਕਲਾਈਮੈਕਸ ਤਾਂ ਫਿਰ ਮੁੰਬਈ ਬੰਬ ਧਮਾਕੇ ਸੀ, ਜਿਹੜਾ ਇੱਕ ਇੰਟਰਨੈਸ਼ਨਲ ਪਲਾਟ ਬਣਿਆ, ਜਿਹਦੇ 'ਚ ਕਿਉਂਕਿ ਉਦੋਂ ਤੱਕ ਬਾਬਰੀ ਮਸਜਿਦ ਢਾਣ ਦਾ ਗੁੱਸਾ ਵੀ ਸੀ। ਔਰ ਜਿਹੜੇ ਮੁੰਬਈ ਦੇ ਦੂਸਰੇ ਸਮਗਲਰ ਔਰ ਦੂਜੇ ਦਾਊਦ ਇਬਰਾਹਿਮ ਔਰ ਦੂਸਰੇ ਜਿਨ੍ਹਾਂ ਨੂੰ ਲੱਗਦਾ ਸੀ ਵੀ ਸਾਡੇ ਕੱਲਾ ਇਹ ਮਸਜਿਦ ਹੀ ਨਹੀਂ ਸੀ ਢਾਈ, ਬੰਬੇ ਦੇ ਵਿੱਚ ਬਹੁਤ ਜ਼ਿਆਦਾ ਮੁਸਲਮਾਨਾਂ ਦਾ ਕਤਲੇਆਮ ਵੀ ਕੀਤਾ ਸੀ। ਲਿਬਰਮੈਨ ਕਮਿਸ਼ਨ ਵਗੈਰਾ ਬਣਿਆ, ਉਹਨੂੰ ਕਿਹਨੇ ਪੁੱਛਣਾ ਸੀ ਜੋ ਹਾਲ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵਾਲਿਆਂ ਨੂੰ ਸਜ਼ਾ ਦੇਣ ਦਾ ਕੋਈ ਨੇੜੇ ਤੇੜੇ ਵੀ ਨਹੀਂ ਹੈ। ਸੋ ਉਸ ਸਾਰੇ ਉਹ ਆਪਸ ਦੇ ਵਿੱਚ ਜਿਹੜੀ ਆ ਉਹ ਦੰਦਨਾ ਚੱਲ ਹੀ ਰਿਹਾ ਸੀ ਵੀ ਉਧਰ ਦੋਨੋਂ ਪਾਸੇ ਮਰਨ ਵਾਲੇ ਬੇਗੁਨਾਹ। ਔਰ ਹੁਣ ਜਦੋਂ ਕਿ 2014 ਚ ਮੋਦੀ ਪਾਵਰ ਚ ਆਇਆ, ਇਹਨਾਂ ਨੇ ਤਾਂ ਕਦੇ ਆਰਟੀਕਲ 370 ਮੰਨਿਆ ਹੀ ਨਹੀਂ ਸੀ। 2019 ਦੇ ਵਿੱਚ ਕਸ਼ਮੀਰ ਦਾ ਸਟੇਟਸ ਹੀ ਖਤਮ ਕਰਤਾ। ਆਰਟੀਕਲ 370 35A ਜ਼ੁਲਮ ਦੀ ਕਹਾਣੀ ਉੱਥੋਂ ਚੁੱਕ ਕੇ ਬਾਹਰਲੀਆਂ ਜੇਲ੍ਹਾਂ 'ਚ ਰੱਖਣ ਦੀ ਲਾਈਨ। ਸੋ ਜ਼ਾਹਰ ਹੈ ਕਿ ਕੁਛ ਦੇਰ ਤਾਂ ਉਸ ਦਾ ਲੱਗਾ, ਇਹਨਾਂ ਨੂੰ ਵੀ ਲੱਗਾ ਜੀ ਅਸੀਂ ਅਮਨ ਕਰ ਲਿਆ ਜਾਂ ਦੂਜਾ ਕਰ ਲਿਆ, ਪਰ ਨਾ ਤਾਂ ਕਸ਼ਮੀਰੀਆਂ ਨੇ ਪਿੱਛੇ ਹਟਣਾ ਨਾ ਹੀ ਪਾਕਿਸਤਾਨ ਨੇ, ਕਿਉਂਕਿ ਪਾਕਿਸਤਾਨ ਨੂੰ ਇਹ ਨਜ਼ਰ ਆਉਂਦਾ ਵੀ ਜੇ ਇੰਡੀਆ ਨੂੰ ਤੁਸੀਂ ਬੌਕਡਾਊਨ ਨਹੀਂ ਕਰਦੇ, ਇਹ ਤਾਂ ਪਾਕਿਸਤਾਨ ਦੇ ਸ਼ਹਿਰਾਂ 'ਚ ਜੋ ਹਾਲ ਹੁਣ ਤਹਿਰੀਕੇ ਤਾਲਿਬਾਨ ਨੂੰ ਖੜਾ ਕਰਤਾ ਹੈ, ਅਫਗਾਨ ਰਜੀਮ ਜਿਹੜਾ ਖੜਾ ਇੱਕ ਜ਼ਮਾਨੇ 'ਚ ਤਾਲਿਬਾਨ ਦੀ ਮਦਦ ਪਾਕਿਸਤਾਨ ਨੇ ਕੀਤੀ, ਸੋਵੀਅਤ ਯੂਨੀਅਨ ਦੇ ਖਿਲਾਫ ਵੇਲੇ ਵੀ ਔਰ 9/11 ਤੋਂ ਬਾਅਦ ਵੀ, ਪਰ ਖਾਤੇ ਇਹਨਾਂ ਦੇ ਹੀ ਪੈਂਦੇ ਰਹੇ, ਉਹ ਇੱਕ ਵੱਖਰੀ ਕਹਾਣੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਇੰਡੀਆ ਨੂੰ ਔਰ ਪਾਕਿਸਤਾਨ ਦੇ ਵਿੱਚ ਠੀਕ ਹੈ ਇੱਕ ਸਟੇਜ ਤੇ ਉਹਨਾਂ ਦੀ ਜਿਹੜੀ ਮਿਲਟਰੀ ਡਾਕਟਰੀਨ ਸੀ ਉਹ ਕੰਪਰੋਮਾਈਜ਼ਿੰਗ ਬਣ ਗਈ। ਉਹਨਾਂ ਨੂੰ ਲੱਗਾ ਵੀ ਠੀਕ ਹੈ ਜੇ ਭਾਰਤ ਇਹਨੂੰ ਅਸੀਂ ਸੌਫਟ ਪੋਰਸ ਬਾਰਡਰ ਬਣਾ ਦਿੰਦੇ। ਮੁਸ਼ਰਫ ਦੇ ਵੇਲੇ ਹੀ ਜਿਹੜੀ ਆਗਰਾ ਸਮਿਟ ਹੋਈ ਉਹਦੀ ਗੱਲਬਾਤ ਇਹੀ ਸੀ ਕਿ ਵੀ ਠੀਕ ਹੈ ਦੋਵੇਂ ਪਾਸਿਓਂ ਜਿਹੜਾ ਕਸ਼ਮੀਰੀ ਲੋਕ ਇੱਧਰ ਵੀ ਰਿਸ਼ਤੇਦਾਰੀਆਂ ਨਾਲ ਆਉਂਦੇ ਜਾਂਦੇ ਰਹਿਣ, ਇਹੀ ਜਿਹੜਾ ਬਾਰਡਰ ਹੈ ਅਲਟੀਮੇਟਲੀ ਜਿਹਨੂੰ ਲਾਈਨ ਆਫ ਕੰਟਰੋਲ ਕਹਿੰਦੇ ਨੇ, ਇਹਨੂੰ ਅਸੀਂ ਇੰਟਰਨੈਸ਼ਨਲ ਬਾਰਡਰ ਮੰਨ ਲਾਂਗੇ ਆਫਟਰ ਸਮ ਟਾਈਮ, ਫਿਊ ਡੈਕੇਡਸ ਐਂਡ ਆਲ। ਲੇਕਿਨ ਉਧਰ ਆਗਰਾ ਸਮਿਟ ਫੇਲ ਕਰਾਈ। LK ਅਡਵਾਨੀ ਹੋਮ ਮਿਨਿਸਟਰ ਸੀ, ਨਾਗਪੁਰ ਤੋਂ ਆਇਆ, ਨਹੀਂ ਜੀ ਅਸੀਂ ਤਾਂ ਦੂਸਰਾ ਕਸ਼ਮੀਰ ਵੀ ਲੈਣਾ, ਔਰ ਮਤਲਬ ਇਹ ਸੀ ਕਿ ਉਹਨੂੰ ਸਾਬੋਤਾਜ ਕੀਤਾ। ਔਰ ਪਾਕਿਸਤਾਨ ਦੇ ਇੱਕ ਸਟੇਜ ਦੇ ਉੱਤੇ ਇਹ ਸੀ ਕਿ ਵੀ ਭਾਰਤ ਦੇ ਨਾਲ ਚਲੋ ਕਸ਼ਮੀਰ ਦਾ ਬੈਕ ਬਰਨਰ ਤੇ ਰੱਖ ਦਿੰਦੇ ਆ, ਜੇ ਬਾਕੀ ਇਹਨਾਂ ਨਾਲ ਦੂਜਾ ਕਰੀਏ। ਸੋ ਕਿਉਂਕਿ ਇਹਨਾਂ ਨੇ ਤਾਂ ਐਕਸੈਪਟ ਹੀ ਨਹੀਂ ਕੀਤਾ ਹੋਇਆ, ਇਹ ਤਾਂ ਅਖੰਡ ਭਾਰਤ ਦੀ ਲਾਈਨ ਹੈ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਪਾਰਟ ਫਿਰ ਇਹਨਾਂ ਦੀ BJP ਦੀ ਇਹ ਮਜਬੂਰੀ ਵੀ ਬਣ ਗਈ ਧਰੂਵੀਕਰਨ ਦੇ ਲਈ, ਇਲੈਕਸ਼ਨਾਂ ਜਿੱਤਣ ਦੇ ਲਈ, ਜੇ ਅਗੇਂਸਟ ਪਾਕਿਸਤਾਨ ਉਹ ਜਿਹੜਾ ਮੁਸਲਮਾਨਾਂ ਦੇ ਅਗੇਂਸਟ ਨਹੀਂ ਕਰਦੇ ਤੇ ਜਿਹੜੇ 80% ਹਿੰਦੂ ਨੇ ਉਹਨਾਂ ਨੂੰ ਕਿਵੇਂ ਪੋਲਰਾਈਜ਼ ਕਰਨ। ਫਿਰ ਅਸੀਂ ਦੇਖਦੇ ਹਾਂ ਕਿ 2019 ਜਦੋਂ ਮੋਦੀ ਅਨਪੋਪੂਲਰ ਸੀ, ਪੁਲਵਾਮਾ ਦਾ ਅਟੈਕ ਕਰਵਾਇਆ, ਉਹਦੇ ਸਿਰ ਤੇ ਵੋਟਾਂ ਲਈਆਂ। 2024 ਤੱਕ ਪਹੁੰਚਦੇ ਸੀਟਾਂ 240 ਤੇ ਆ ਗਈਆਂ, 400 ਪਾਰ ਜਾਣਾ ਚਾਹੁੰਦੇ ਸੀ, ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਸੀ। ਪਹਿਲਗਾਮ ਦਾ ਡਰਾਮਾ ਕੀਤਾ। ਫਿਰ ਇਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਪਹਿਲਾਂ ਵੀ 2019 ਚ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਕੀਤਾ, ਉਹ ਪੁੱਠਾ ਪੈ ਗਿਆ। 7, 8, 9, 10 ਮਈ ਨੂੰ ਉਹਦੇ 'ਚ ਸ਼ਿਕਸਤ ਹੋਈ। ਉਹਦੀ ਕੰਟੀਨਿਊਟੀ ਦੇ ਲਈ ਹੁਣ ਇੰਨੀ ਵੀ ਹਿੰਮਤ ਨਹੀਂ ਕਰਦੇ ਕਿ ਭਾਈ ਦੁਬਾਰਾ ਅਟੈਕ ਕਰਨ। ਉਧਰੋਂ ਟਰੰਪ ਨੇ ਬਾਂਹ ਮਰੋੜੀ ਹੋਈ ਹੈ। ਪਰ ਇਸ ਸਾਰੇ ਦੇ ਦੌਰਾਨ ਇਹ ਜਿਹੜਾ ਇੱਕ ਪਾਸੇ ਮੁਸਲਮਾਨਾਂ ਦੀ ਪਰਸੀਕਿਊਸ਼ਨ ਦੇ ਲਈ ਇਹ ਰੈੱਡ ਫੋਰਟ ਬਲਾਸਟ ਔਰ ਇਸ ਨੂੰ ਪੈਨ ਇੰਡੀਆ ਇਸਲਾਮਿਕ ਦਹਿਸ਼ਤਗਰਦੀ ਨਾਲ ਜੋੜਨ ਦੀ ਲਾਈਨ ਹੈ, ਪਰ ਆਪਣੀ ਕਰਾਊਡ ਨੂੰ ਇਹ ਦੱਸਣ ਲਈ ਕਿ ਜੇ ਸਾਡੇ ਹੋਇਆ ਧਮਾਕਾ ਤੇ ਆ ਲਓ ਅਸੀਂ ਹੁਣ
ਅਫਗਾਨ ਤਾਲਿਬਾਨ ਜਿਹੜੇ ਨੇ ਉਹ ਸਾਡੇ ਹਾਇਰਡ ਲੋਕ ਨੇ, ਅਸੀਂ ਬਰਾਬਰ ਦਾ ਨੁਕਸਾਨ ਕਰਤਾ। ਔਰ ਇਹੀ ਉਹਦੀ ਬੈਕਗਰਾਉਂਡ ਹੈ। ਔਰ ਪਹਿਲੇ 10-12 ਘੰਟੇ 'ਚ ਤਾਂ ਜ਼ਿੰਮੇਵਾਰੀ ਨਹੀਂ ਸੀ ਲਈ, ਹੁਣ ਇਹ ਆ ਗਿਆ ਕਿ ਪਾਕਿਸਤਾਨੀ ਤਾਲਿਬਾਨ ਕਲੇਮ ਡੈਡਲੀ ਕਾਰ ਬੰਬ ਅਟੈਕ ਇਨ ਇਸਲਾਮਾਬਾਦ। ਉਹਨਾਂ ਨੇ ਕਲੇਮ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਜਿਹੜਾ ਕੋਰਟ ਕੰਪਲੈਕਸ ਦੇ ਬਾਹਰ ਇਸ ਲਈ ਕੀਤਾ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਅਨ ਇਸਲਾਮਿਕ ਲਾਅ ਨੇ, ਜੱਜ, ਲਾਇਰ, ਆਫੀਸ਼ੀਅਲ, ਉਹਨਾਂ ਨੂੰ ਅਸੀਂ ਟਾਰਗੇਟ ਕੀਤਾ। ਔਰ ਇਸ ਦੇ ਵਿੱਚ ਜਿਹੜੇ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਨੇ, ਜਿਹਨੂੰ ਹੋਮ ਮਿਨਿਸਟਰ ਅਸੀਂ ਕਹਿੰਦੇ ਹਾਂ, ਮੋਹਸਿਨ ਨਕਵੀ, ਉਹਨਾਂ ਨੇ ਕਿਹਾ ਕਿ 12 ਮਾਰੇ ਗਏ ਨੇ, 27 ਜ਼ਖਮੀ ਨੇ। ਔਰ ਇਹ ਪੁਲਿਸ ਵਹੀਕਲ ਦੇ ਨੇੜੇ ਜਿਹੜਾ ਹੈ ਇਹ ਆਤਮਘਾਤੀ ਸੁਸਾਈਡਲ ਬੰਬਰ ਸੀ। ਔਰ ਇਹ ਬਹੁਤ ਵੱਡਾ ਜਿਹੜਾ ਇਸ ਦੇ ਵਿੱਚ ਉਹਨਾਂ ਨੇ ਨੁਕਸਾਨ ਕੀਤਾ। ਔਰ 4-5 ਬਾਡੀਜ਼ ਜਿਹੜੀਆਂ ਨੇ ਉਹ ਫਰੰਟ ਗੇਟ 'ਤੇ ਸੀ। ਔਰ ਇਸ ਨੂੰ ਜਿਹੜਾ ਸਾਰੇ ਇੰਟਰਨੈਸ਼ਨਲ ਮੀਡੀਆ ਨੇ ਸਿਰਫ ਕਵਰ ਹੀ ਨਹੀਂ ਕੀਤਾ, ਬਹੁਤ ਸਾਰੇ ਮੁਲਕਾਂ ਨੇ ਜਿਹੜਾ ਇਸ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ। ਉਸ ਦੇ ਉੱਤੇ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਆ। ਈਵਨ ਅੰਬੈਸੀ ਅਮਰੀਕਾ ਨੇ ਜਿਹੜੀ ਉਹਨਾਂ ਦੀ ਇਸਲਾਮਾਬਾਦ ਅੰਬੈਸੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਯੂਨਾਈਟਿਡ ਸਟੇਟਸ ਸਟੈਂਡਸ ਇਨ ਸੋਲੀਡੈਰਿਟੀ ਵਿਦ ਪਾਕਿਸਤਾਨ ਇਨ ਦਾ ਸਟਰਗਲ ਅਗੇਂਸਟ ਟੈਰਰਿਜ਼ਮ। Our condolences to the families of those who lost their lives in today's senseless attack. We wish a swift recovery to those injured. We condemn this attack and all forms of terrorism and remain committed to supporting Government of Pakistan's effort to ensure peace and stability in their nation. So, ਅਮਰੀਕਾ ਨੇ ਖੁੱਲ੍ਹ ਕੇ ਇਸ ਨੂੰ ਕੰਡੈਮ ਕੀਤਾ ਹੈ, ਪਾਕਿਸਤਾਨ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਕਿਹਾ ਕਿ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਦਾ ਪੀਪਲ ਆਫ ਪਾਕਿਸਤਾਨ ਫੋਲੋਇੰਗ ਟੂਡੇਜ਼ ਅਟੈਕ ਇਨ ਇਸਲਾਮਾਬਾਦ G11। ਆਵਰ ਥਾਟਸ ਆਰ ਵਿਦ ਦਾ ਵਿਕਟਮਸ ਐਂਡ ਦੇਅਰ ਫੈਮਲੀਜ਼ ਐਂਡ ਵਿਦ ਆਲ ਵਰਕਿੰਗ ਟੂ ਕੀਪ ਕਮਿਊਨਿਟੀਜ਼ ਸੇਫ। ਇਸੇ ਤਰ੍ਹਾਂ ਜਿਹੜਾ ਕਤਰ, ਉਹਨਾਂ ਨੇ, ਕਿਉਂਕਿ ਇੱਕ ਪਾਸੇ ਇਸਲਾਮਾਬਾਦ ਅਟੈਕ ਹੋਇਆ, ਦੂਸਰੇ ਪਾਸੇ ਵਾਨਾ ਜਿਹੜੀ ਉਹਨਾਂ ਦੀ ਅਕੈਡਮੀ ਹੈ NDA ਟਾਈਪ, ਉਹਦੇ ਤੇ ਵੀ ਹੋਇਆ। ਉਹਦੀਆਂ ਡਿਟੇਲਸ ਬਹੁਤੀਆਂ ਬਾਹਰ ਨਹੀਂ ਆਈਆਂ, ਪਰ ਉਹਦੇ 'ਚ ਵੀ ਅਟੈਕ ਕਰਨ ਵਾਲਿਆਂ ਨੂੰ ਉਹਨਾਂ ਨੇ, ਫੌਜ ਨੇ ਜਾਂ ਦੂਜੇ ਮਾਰਿਆ ਵੀ। ਤੇ ਕਤਰ ਨੇ ਵੀ, ਕਤਰ ਕੰਡੈਮਸ ਅਟੈਕ ਇਨ ਇਸਲਾਮਾਬਾਦ ਐਂਡ ਵਾਨਾ ਪਾਕਿਸਤਾਨ। ਔਰ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਮੁਲਕਾਂ ਨੇ, ਰਿਪਬਲਿਕ ਆਫ ਤੁਰਕੀਆ, ਉਹਨਾਂ ਨੇ ਵੀ ਇਸ ਨੂੰ ਜਿਹੜਾ ਕੰਡੈਮ ਕੀਤਾ। ਔਰ ਐਮਬੈਸੀ ਆਫ ਰਸ਼ੀਆ ਇਨ ਪਾਕਿਸਤਾਨ strongly condemns the terrorist attack at G11 judicial complex in Islamabad। ਔਰ ਇਹ ਜਿਹੜੇ ਹੋਰ ਵੀ ਬਹੁਤ ਸਾਰੇ ਮੈਸੇਜ ਆਫ ਕੰਡੋਲੈਂਸਿਸ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ, ਰਸ਼ੀਆ, ਆਸਟ੍ਰੇਲੀਆ, ਕਤਰ, ਤੁਰਕੀ, ਕਿਉਂਕਿ ਕਤਰ ਔਰ ਤੁਰਕੀ ਇਹ ਦੋਨੋਂ ਮੁਲਕ ਨੇ ਜਿਹੜੇ ਮੀਡੀਏਸ਼ਨ ਵੀ ਕਰ ਰਹੇ ਨੇ ਉਹਨਾਂ ਨਾਲ ਅਫਗਾਨ ਤਾਲਿਬਾਨ ਰਜੀਮ ਨਾਲ ਗੱਲਬਾਤ ਲਈ। ਸੋ ਇਹ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਕਿਉਂਕਿ ਦਿੱਲੀ ਬਲਾਸਟ ਜਾਂ ਦੂਜੇ ਤੀਜੇ ਦਾ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ, ਉਹ ਤਾਂ ਉਹਨਾਂ ਦਾ ਆਪਣਾ ਏਜੰਡਾ ਵੀ ਹੋ ਸਕਦਾ ਹੈ। ਲੇਕਿਨ ਇਸ ਪਾਸੇ ਖੁੱਲ੍ਹ ਕੇ ਤਹਿਰੀਕੇ ਤਾਲਿਬਾਨ ਨੇ, ਜਿਹਦੀ ਪੈਟਰਨੇਜ ਜਿਹੜੀ ਹੈ ਅਫਗਾਨ ਰਜੀਮ ਔਰ ਜਿਹੜੀ ਪ੍ਰੋਕਸੀ ਇੰਡੀਆ ਦੀ ਨੇ। ਸੋ ਮੈਨੂੰ ਲੱਗਦਾ ਕਿ ਵੀ ਇਹ ਜਿਹੜੀ ਗੰਦੀ ਖੇਡ ਇੰਡੀਅਨ ਏਜੰਸੀਆਂ ਨੇ, ਜੋ ਦੁਨੀਆ ਭਰ 'ਚ ਇਸ ਵੇਲੇ ਆਈਸੋਲੇਟ ਇੰਡੀਆ ਹੋਇਆ ਹੈ, ਉਸ 'ਚੋਂ ਨਿਕਲਣ ਲਈ ਕੀਤੀ ਹੈ। ਆਉਣ ਵਾਲੇ ਪੀਰੀਅਡ 'ਚ ਹੋਰ ਤਿੱਖੀ ਹੋਏਗੀ। ਇਸ ਮਾਮਲੇ ਦੇ ਵਿੱਚ ਬੇਗੁਨਾਹ ਲੋਕ ਹੀ ਦੋਵੇਂ ਪਾਸੇ ਮਾਰੀ ਜਾਣਗੇ। ਔਰ ਇਹ ਕੰਡੈਮਨੇਬਲ ਐਕਟ ਹੈ। ਕੋਈ ਵੀ ਸਾਡੀ ਪੋਜੀਸ਼ਨ ਇਸ ਬਾਰੇ ਬੜੀ ਕਲੀਅਰ ਹੈ। ਜੰਗ ਦੇ ਨਿਯਮਾਂ ਮੁਤਾਬਕ ਹੋਣੀ ਚਾਹੀਦੀ ਹੈ। ਜਦੋਂ ਜੰਗ ਹੁੰਦੀ ਹੈ, ਜੰਗ ਤਾਂ ਜੰਗ ਹੁੰਦੀ ਹੈ, ਲੇਕਿਨ ਜਿਹਦੇ 'ਚ ਵੀ ਬੇਗੁਨਾਹ ਲੋਕਾਂ ਨੂੰ ਡੈਲੀਬਰੇਟਲੀ ਨਿਸ਼ਾਨਾ ਬਣਾਇਆ ਜਾਏ, ਉਹ ਕੰਡੈਮਨੇਬਲ ਹੈ। ਔਰ ਭਾਰਤੀ ਏਜੰਸੀਆਂ ਨੇ ਬਹੁਤ ਗੰਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।